ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 26 ਅਪ੍ਰੈਲ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਮਰਨ ਦੇ ਬਾਅਦੋਂ ਇਮਤਿਹਾਨ। ਸੁਨਹਿਰੀ ਮਤਨ: ਜ਼ਬੂਰ। ਪਰ ਮੈਂ ਤੇ ਸੱਚਾਈ ਵਿੱਚ ਤੇਰਾ ਦੀਦਾਰ ਹਾਸਲ ਕਰਾਂਗਾ, ਮੈਂ ਜਦ ਜਾਗਾਂਗਾ ਤੇ ਤੇਰੀ ਸ਼ਬਾਹਤ ਨਾਲ ਸੀਰ ਹੋਵਾਂਗਾ। ਜਵਾਬੀ ਪੜ੍ਹਾਈ। ਇਫਸੀਓਂ: ਇਸ ਲਈ ਮੈਂ ਜਿਹੜਾ ਖੁਦਾਵੰਦ ਵਿੱਚ ਕੈਦੀ ਵਾਂ, ਤੁਹਾਡੇ ਅੱਗੇ ਇਲਤਮਾਸ ਕਰਦਾ ਵਾਂ ਭਈ ਜਿਸ ਬੁਲਾਵੇ ਲਈ ਤੁਸੀਂ ਬੁਲਾਏ ਗਏ ਸੀ, ਉਹਦੇ ਲਾਇਕ ਚਾਲ ਚਲੋ, ਯਾਨੀ ਕਮਾਲ ਫਰੋਤਨੀ ਤੇ ਹਲੀਮੀ ਨਾਲ, ਤਹਮਲ ਕਰਕੇ ਮੁਹੱਬਤ ਨਾਲ ਇੱਕ ਦੂਜੇ ਦੀ ਬਰਦਾਸ਼ਤ ਕਰੋ, ਤੇ ਇਸੇ ਕੋਸ਼ਿਸ਼ ਵਿੱਚ ਰਵੋ ਭਈ ਰੂਹ ਦੀ ਯਗਾਨਗੀ ਸੁਲ੍ਹਾ ਦੇ ਬੰਨ ਨਾਲ ਬੰਨੀ ਰਵੇ, ਜਦ ਤਿਕਰ ਅਸੀਂ ਸਾਰੇ ਦੇ ਸਾਰੇ ਰੱਬ ਦੇ ਪੁੱਤਰ ਦੇ ਈਮਾਨ ਤੇ ਉਹਦੀ ਪਛਾਣ ਵਿੱਚ ਇੱਕ ਨਾ ਹੋ ਜਾਈਏ ਤੇ ਕਾਮਲ ਇਨਸਾਨ ਨਾ ਬਣੀਏ, ਯਾਨੀ ਮਸੀਹ ਦੇ ਪੂਰੇ ਕੱਦ ਦੇ ਅੰਦਾਜ਼ੇ ਤਿਕਰ ਨਾ ਅਪੜ ਜਾਈਏ। ਭਈ ਤੁਸੀਂ ਆਪਣੇ ਅਗਲੇ ਚਾਲ ਚੱਲਣ ਦੀ ਪੁਰਾਣੀ ਇਨਸਾਨੀਅਤ ਨੂੰ ਲਾ ਦਿਓ, ਜਿਹੜੀ ਫਰੇਬ ਦੀਆਂ ਸ਼ਹਿਵਤਾਂ ਦੇ ਬਾਹਰੋਂ ਖਰਾਬ ਹੁੰਦੀ ਜਾਂਦੀ ਏ, ਤੇ ਆਪਣੀ ਸਿਆਣ ਦੀ ਰੂਹਾਨੀ ਹਾਲਤ ਵਿੱਚ ਨਵੇਂ ਬਣਦੇ ਜਾਵੋ, ਤੇ ਨਵੀਂ ਇਨਸਾਨੀਅਤ ਨੂੰ ਪਾ ਲਵੋ, ਜਿਹੜੀ ਰੱਬ ਦੇ ਮੁਤਾਬਕ ਰਾਸਤਬਾਜ਼ੀ ਤੇ ਪਾਕਿਜ਼ਗੀ ਵਿੱਚ ਪੈਦਾ ਕੀਤੀ ਗਈ ਏ। ਇਸ ਲਈ ਉਹ ਆਖਦਾ ਏ, ਐ ਸੌਣ ਵਾਲੇ ਜਾਗ ਤੇ ਮੁਰਦਿਆਂ ਵਿੱਚੋਂ ਜੀ ਉੱਠ, ਤੇ ਮਸੀਹ ਦਾ ਨੂਰ ਤੇਰੇ ਉੱਤੇ ਚਮਕੇਗਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਖੁਦਾਵੰਦ ਨਾਲ ਪਿਆਰ ਕਰੋ, ਐ ਉਹਦੇ ਸਾਰੇ ਮੁਕੱਦਸੋ, ਖੁਦਾਵੰਦ ਈਮਾਨਦਾਰਾਂ ਨੂੰ ਸਲਾਮਤ ਰੱਖਦਾ ਏ ਤੇ ਮਗਰੂਰਾਂ ਨੂੰ ਵਾਹਵਾ ਬਦਲਾ ਦਿੰਦਾ ਏ। ਯੋਹੰਨਾ: ਯਿਸੂ ਨੇ ਆਖਿਆ, ਯੋਹੰਨਾ, ਮੈਂ ਇਸ ਲਈ ਆਇਆ ਭਈ ਉਹ ਹਯਾਤੀ ਪਾਣ ਤੇ ਕਸਰਤ ਨਾਲ ਪਾਣ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਤੇ ਮੈਂ ਉਹਨਾਂ ਨੂੰ ਜਾਣਦਾ ਵਾਂ, ਤੇ ਉਹ ਮੇਰੇ ਮਗਰ ਮਗਰ ਟੁਰਦੀਆਂ ਨੇ, ਤੇ ਮੈਂ ਉਹਨਾਂ ਨੂੰ ਹਮੇਸ਼ਾ ਦੀ ਹਯਾਤੀ ਬਖਸ਼ਦਾ ਵਾਂ, ਤੇ ਉਹ ਹਮੇਸ਼ਾ ਤੀਕਰ ਕਦੀ ਹਲਾਕ ਨਾ ਹੋਣਗੀਆਂ, ਤੇ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋਹ ਨਾ ਲਵੇਗਾ। ਮੇਰਾ ਪਿਓ ਜਿੰਨੇ ਮੈਨੂੰ ਉਹ ਦਿੱਤੀਆਂ ਨੇ ਸਾਰਿਆਂ ਤੋਂ ਵੱਡਾ ਏ, ਤੇ ਕੋਈ ਉਹਨਾਂ ਨੂੰ ਮੇਰੇ ਪਿਓ ਦੇ ਹੱਥੋਂ ਖੋਹ ਨਹੀਂ ਸਕਦਾ। ਯੋਹੰਨਾ: ਮਰੀਅਮ ਤੇ ਉਹਦੀ ਭੈਣ ਮਾਰਥਾ ਦੇ ਪਿੰਡ ਬੈਤਨੀਆ ਦਾ ਲਾਜ਼ਰ ਨਾਂ ਦਾ ਇੱਕ ਬੰਦਾ ਬਿਮਾਰ ਸੀ। ਇਸ ਲਈ ਉਹਦੀਆਂ ਭੈਣਾਂ ਨੇ ਉਹਨੂੰ ਸੁਨੇਹਾ ਘੱਲਿਆ ਭਈ ਐ ਖੁਦਾਵੰਦ, ਵੇਖ, ਜਿਹਨੂੰ ਤੂੰ ਬਹੁਤ ਪਿਆਰ ਕਰਦਾ ਹੈ ਉਹ ਬਿਮਾਰ ਏ। ਯਿਸੂ ਨੇ ਸੁਣ ਕੇ ਆਖਿਆ ਭਈ ਇਹ ਮੌਤ ਵਾਲੀ ਬਿਮਾਰੀ ਨਹੀਂ, ਬਲਕਿ ਰੱਬ ਦੇ ਜਲਾਲ ਲਈ ਏ, ਤਾਂ ਜੋ ਉਹਦੇ ਰਾਹੀਂ ਰੱਬ ਦੇ ਪੁੱਤਰ ਦਾ ਜਲਾਲ ਜ਼ਾਹਰ ਹੋਵੇ। ਤਦ ਜਦ ਉਹਨੇ ਸੁਣਿਆ ਭਈ ਉਹ ਬਿਮਾਰ ਏ, ਤੇ ਜਿੱਥੇ ਹੈ ਸੀ ਉੱਥੇ ਹੀ 2 ਦਿਨ ਹੋਰ ਰਿਹਾ। ਫਿਰ ਉਹਦੇ ਬਾਅਦ ਚੇਲਿਆਂ ਨੂੰ ਆਖਿਆ, ਆਓ ਅਸੀਂ ਫਿਰ ਯਹੂਦੀਆਂ ਨੂੰ ਚਲੀਏ, ਸਾਡਾ ਯਾਰ ਲਾਜ਼ਰ ਸੌਂ ਗਿਆ ਏ, ਮੈਂ ਉਹਨੂੰ ਜਗਾਉਣ ਜਾਣਾ ਵਾਂ। ਇਸ ਲਈ ਚੇਲਿਆਂ ਨੇ ਉਹਨੂੰ ਆਖਿਆ, ਐ ਖੁਦਾਵੰਦ, ਜੇ ਉਹ ਸੌਂ ਗਿਆ ਏ ਤੇ ਬਚ ਜਾਵੇਗਾ। ਯਿਸੂ ਨੇ ਤੇ ਉਹਦੀ ਮੌਤ ਦੇ ਬਾਰੇ ਆਖਿਆ ਸੀ, ਪਰ ਉਹ ਸਮਝੇ ਭਈ ਆਰਾਮ ਦੀ ਨੀਂਦਰ ਬਾਰੇ ਆਖਿਆ ਏ। ਤਦ ਯਿਸੂ ਨੇ ਉਹਨਾਂ ਨੂੰ ਸਾਫ਼ ਆਖ ਦਿੱਤਾ ਭਈ ਲਾਜ਼ਰ ਮਰ ਗਿਆ ਏ, ਤੇ ਮੈਂ ਤੁਹਾਡੇ ਲਈ ਖੁਸ਼ ਹਾਂ ਭਈ ਉੱਥੇ ਨਹੀਂ ਸੀ, ਤਾਂ ਜੋ ਤੁਸੀਂ ਈਮਾਨ ਲਿਆਓ, ਪਰ ਆਓ ਅਸੀਂ ਉਹਦੇ ਕੋਲ ਚਲੀਏ। ਇਸ ਲਈ ਮਾਰਥਾ ਯਿਸੂ ਦੇ ਆਉਣ ਦੀ ਖਬਰ ਸੁਣ ਕੇ ਉਹਨੂੰ ਮਿਲਣ ਨੂੰ ਗਈ, ਪਰ ਮਰੀਅਮ ਘਰ ਵਿੱਚ ਹੀ ਬੈਠੀ ਰਹੀ। ਮਾਰਥਾ ਨੇ ਯਿਸੂ ਨੂੰ ਆਖਿਆ, ਐ ਖੁਦਾਵੰਦ, ਜੇ ਤੂੰ ਇੱਥੇ ਹੁੰਦਾ ਤੇ ਮੇਰਾ ਭਰਾ ਨਾ ਮਰਦਾ। ਤੇ ਹੁਣ ਵੀ ਮੈਂ ਜਾਣਦੀ ਹਾਂ ਭਈ ਜੋ ਕੁਝ ਤੂੰ ਰੱਬ ਤੋਂ ਮੰਗੇਗਾ ਉਹ ਤੈਨੂੰ ਦੇਵੇਗਾ। ਯਿਸੂ ਨੇ ਉਹਨੂੰ ਆਖਿਆ, ਤੇਰਾ ਭਰਾ ਜੀ ਉੱਠੇਗਾ। ਮਾਰਥਾ ਨੇ ਉਹਨੂੰ ਆਖਿਆ, ਮੈਂ ਜਾਣਦੀ ਹਾਂ ਭਈ ਕਿਆਮਤ ਦੇ ਦਿਨ ਵਿੱਚ ਅਖੀਰੀ ਦਿਨ ਉਹ ਜੀ ਉੱਠੇਗਾ। ਯਿਸੂ ਨੇ ਉਹਨੂੰ ਆਖਿਆ, ਕਿਆਮਤ ਤੇ ਹਯਾਤੀ ਮੈਂ ਵਾਂ, ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਏ ਉਹ ਭਾਵੇਂ ਮਰ ਵੀ ਜਾਵੇ ਫਿਰ ਵੀ ਜਿਉਂਦਾ ਰਹਿੰਦਾ ਏ, ਤੇ ਜਿਹੜਾ ਜਿਉਂਦਾ ਏ ਤੇ ਮੇਰੇ ਉੱਤੇ ਈਮਾਨ ਲਿਆਉਂਦਾ ਏ ਉਹ ਹਮੇਸ਼ਾ ਤੀਕਰ ਕਦੀ ਨਾ ਮਰੇਗਾ। ਕੀ ਤੂੰ ਇਹਦੇ ਉੱਤੇ ਈਮਾਨ ਰੱਖਦੀ ਹੈ? ਯਿਸੂ ਫਿਰ ਆਪਣੇ ਦਿਲ ਵਿੱਚ ਦੁਖੀ ਹੋ ਕੇ ਕਬਰ ਕੋਲ ਆਇਆ। ਉਹ ਇੱਕ ਗਾਰ ਸੀ ਤੇ ਉਹਦੇ ਉੱਤੇ ਪੱਥਰ ਧਰਿਆ ਸੀ। ਯਿਸੂ ਨੇ ਆਖਿਆ, ਪੱਥਰ ਹਟਾਓ। ਉਸ ਮਰੇ ਹੋਏ ਬੰਦੇ ਦੀ ਭੈਣ ਮਾਰਥਾ ਨੇ ਉਹਨੂੰ ਆਖਿਆ, ਐ ਖੁਦਾਵੰਦ,
ਉਹਦੇ ਵਿੱਚੋਂ ਤੇ ਹੁਣ ਬੋ ਆਉਂਦੀ ਏ, ਕਿਉਂ ਜੇ ਉਹਨੂੰ 4 ਦਿਨ ਹੋ ਗਏ ਨੇ। ਯਿਸੂ ਨੇ ਉਹਨੂੰ ਆਖਿਆ, ਤੈਨੂੰ ਆਖਿਆ ਸੀ ਨਾ ਵੀ ਜੇ ਤੂੰ ਈਮਾਨ ਲਿਆਵੇਂਗੀ ਤੇ ਰੱਬ ਦਾ ਜਲਾਲ ਵੇਖੇਂਗੀ। ਇਸ ਲਈ ਉਹਨਾਂ ਨੇ ਉਸ ਪੱਥਰ ਨੂੰ ਹਟਾ ਦਿੱਤਾ। ਫਿਰ ਯਿਸੂ ਨੇ ਅੱਖੀਆਂ ਚੁੱਕ ਕੇ ਆਖਿਆ, ਐ ਬਾਪ, ਮੈਂ ਤੇਰਾ ਸ਼ੁਕਰ ਕਰਦਾ ਵਾਂ ਭਈ ਤੂੰ ਮੇਰੀ ਸੁਣ ਲਈ, ਤੇ ਮੈਨੂੰ ਤੇ ਪਤਾ ਸੀ ਭਈ ਤੂੰ ਹਮੇਸ਼ਾ ਮੇਰੀ ਸੁਣਦਾ ਏ। ਪਰ ਉਹਨਾਂ ਲੋਕਾਂ ਦੇ ਪਾਰੋਂ ਜਿਹੜੇ ਆਲ ਦੁਆਲ ਖੜੇ ਨੇ ਮੈਂ ਆਖਿਆ, ਤਾਂ ਜੋ ਉਹ ਈਮਾਨ ਲਿਆਉਣ ਭਈ ਤੂੰ ਹੀ ਮੈਨੂੰ ਘੱਲਿਆ ਏ। ਤੇ ਇਹ ਆਖ ਕੇ ਉਹਨੇ ਉੱਚੀ ਆਵਾਜ਼ ਨਾਲ ਆਖਿਆ, ਭਈ ਐ ਲਾਜ਼ਰ ਨਿਕਲ ਆ। ਜਿਹੜਾ ਮਰ ਗਿਆ ਸੀ ਕਫਨ ਨਾਲ ਹੱਥ ਪੈਰ ਬੰਨੇ ਹੋਏ ਨਿਕਲ ਆਇਆ, ਤੇ ਉਹਦਾ ਮੁਖੜਾ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਉਹਨਾਂ ਨੂੰ ਆਖਿਆ, ਇਹਨੂੰ ਖੋਲ ਕੇ ਜਾਣ ਦਿਓ। ਯੂਹੰਨਾ। ਯਿਸੂ ਨੇ ਇਹ ਗੱਲਾਂ ਆਖੀਆਂ ਤੇ ਆਪਣੀਆਂ ਅੱਖੀਆਂ ਅਸਮਾਨ ਵੱਲ ਚੁੱਕ ਕੇ ਆਖਿਆ, ਐ ਬਾਪ, ਉਹ ਵੇਲਾ ਆ ਗਿਆ ਏ। ਆਪਣੇ ਪੁੱਤਰ ਦਾ ਜਲਾਲ ਜ਼ਾਹਰ ਕਰ, ਤਾਂ ਜੋ ਪੁੱਤਰ ਤੇਰਾ ਜਲਾਲ ਜ਼ਾਹਰ ਕਰੇ। ਇਸ ਲਈ ਤੂੰ ਉਹਨੂੰ ਹਰ ਬੰਦੇ ਉੱਤੇ ਇਖਤਿਆਰ ਦਿੱਤਾ ਏ, ਤਾਂ ਜੋ ਜਿਨ੍ਹਾਂ ਨੂੰ ਤੂੰ ਉਹਨੂੰ ਦਿੱਤਾ ਏ, ਉਹਨਾਂ ਸਾਰਿਆਂ ਨੂੰ ਹਮੇਸ਼ਾ ਦੀ ਹਯਾਤੀ ਦੇਵੇ। ਤੇ ਹਮੇਸ਼ਾ ਦੀ ਹਯਾਤੀ ਇਹ ਹੈ ਭਈ ਉਹ ਤੈਨੂੰ ਖੁਦਾਏ ਵਾਹਦ ਤੇ ਬਰਹਕ ਨੂੰ ਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਏ ਜਾਣਨ। ਯੂਹੰਨਾ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜਾ ਮੇਰਾ ਕਲਾਮ ਸੁਣਦਾ ਤੇ ਮੇਰੇ ਘੱਲਣ ਵਾਲੇ ਦਾ ਯਕੀਨ ਕਰਦਾ ਏ, ਹਮੇਸ਼ਾ ਦੀ ਹਯਾਤੀ ਉਹਦੀ ਏ, ਤੇ ਉਹਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ, ਬਲਕਿ ਉਹ ਮੌਤ ਤੋਂ ਨਿਕਲ ਕੇ ਹਯਾਤੀ ਵਿੱਚ ਵੜ ਗਿਆ ਏ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਉਹ ਵੇਲਾ ਆਉਂਦਾ ਏ, ਬਲਕਿ ਹੁਣੇ ਹੀ ਏ, ਭਈ ਮੁਰਦੇ ਰੱਬ ਦੇ ਪੁੱਤਰ ਦੀ ਆਵਾਜ਼ ਸੁਣਨਗੇ, ਤੇ ਜਿਹੜੇ ਸੁਣਨਗੇ ਉਹ ਜੀਣਗੇ। ਰੋਮੀਓ। ਹੁਣ ਉਹ ਘੜੀ ਆ ਗਈ ਏ ਭਈ ਤੁਸੀਂ ਨੀਂਦਰ ਤੋਂ ਜਾਗੋ, ਕਿਉਂ ਜੇ ਜਿਸ ਵੇਲੇ ਅਸੀਂ ਈਮਾਨ ਲਿਆਏ ਸੀ ਉਸ ਵੇਲੇ ਦੀ ਨਿਸਬਤ ਹੁਣ ਸਾਡੀ ਮੁਕਤੀ ਨੇੜੇ ਹੈ। ਕਰੰਥੀਓ। ਸਭ ਤੋਂ ਪਿਛਲਾ ਵੈਰੀ ਜਿਹੜਾ ਨੇਸਤ ਕੀਤਾ ਜਾਵੇਗਾ ਉਹ ਮੌਤ ਏ। ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੀ ਗੱਲ ਆਖਦਾ ਵਾਂ, ਅਸੀਂ ਸਾਰੇ ਤੇ ਨਹੀਂ ਸੌਵਾਂਗੇ, ਪਰ ਸਾਰੇ ਬਦਲ ਜਾਵਾਂਗੇ। ਤੇ ਇਹ ਇੱਕ ਦਮ ਵਿੱਚ, ਇੱਕ ਪਲ ਵਿੱਚ ਪਿਛਲਾ ਨਰਸਿੰਗਾ ਫੂਕਦਿਆਂ ਹੀ ਹੋਵੇਗਾ, ਕਿਉਂ ਜੇ ਨਰਸਿੰਗਾ ਫੂਕਿਆ ਜਾਵੇਗਾ ਤੇ ਮੁਰਦੇ ਗੈਰ ਫਾਨੀ ਹਾਲਤ ਵਿੱਚ ਉੱਠਣਗੇ ਤੇ ਅਸੀਂ ਬਦਲ ਜਾਵਾਂਗੇ। ਕਿਉਂ ਜੇ ਜ਼ਰੂਰ ਏ ਭਈ ਇਹ ਫਾਨੀ ਬਦਨ ਬਕਾ ਦਾ ਜਾਮਾ ਪਾਵੇ ਤੇ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾਵੇ। ਤੇ ਜਦੋਂ ਇਹ ਫਾਨੀ ਬਦਨ ਬਕਾ ਦਾ ਜਾਮਾ ਪਾ ਲਵੇਗਾ ਤੇ ਇਹ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾ ਲਵੇਗਾ, ਤੇ ਉਹ ਅਖਾਨ ਪੂਰਾ ਹੋਵੇਗਾ ਜਿਹੜਾ ਲਿਖਿਆ ਏ, ਭਈ ਮੌਤ ਜਿੱਤ ਦੀ ਬੁਰਕੀ ਬਣ ਗਈ। ਪਤਰਸ। ਸਾਡੇ ਖੁਦਾਵੰਦ ਯਿਸੂ ਮਸੀਹ ਦੇ ਰੱਬ ਤੇ ਪਿਓ ਦੀ ਵਡਿਆਈ ਹੋਵੇ, ਜਿਨੇ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਾਰੋਂ ਆਪਣੀ ਵੱਡੀ ਰਹਿਮਤ ਦੇ ਰਾਹੀਂ ਸਾਨੂੰ ਜ਼ਿੰਦਾ ਆਸ ਲਈ ਨਵੇਂ ਸਿਰੇ ਤੋਂ ਪੈਦਾ ਕੀਤਾ, ਤਾਂ ਜੋ ਇੱਕ ਗੈਰ ਫਾਨੀ ਤੇ ਬੇਦਾਗ ਤੇ ਲਾਜ਼ਵਾਲ ਮਿਰਾਸ ਨੂੰ ਹਾਸਲ ਕਰੀਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਹਯਾਤੀ ਹਮੇਸ਼ਾ ਦੀ ਏ, ਸਾਨੂੰ ਇਹ ਲੱਭਣੀ ਚਾਹੀਦੀ ਏ ਤੇ ਇਹਦੇ ਤੋਂ ਇਜ਼ਹਾਰ ਨੂੰ ਸ਼ੁਰੂ ਕਰਨਾ ਚਾਹੀਦਾ ਏ। ਹਯਾਤੀ ਤੇ ਚੰਗਿਆਈ ਲਾਫਾਨੀ ਨੇ, ਤੇ ਆਓ ਅਸੀਂ ਵਜੂਦੀਅਤ ਦੇ ਬਾਰੇ ਆਪਣੇ ਖਿਆਲਾਂ ਨੂੰ ਉਮਰ ਤੇ ਖੌਫ ਦੀ ਬਜਾਏ ਪਿਆਰ, ਤਾਜ਼ਗੀ ਤੇ ਲਗਾਤਾਰੀ ਦੇ ਨਾਲ ਬਣਾਈਏ। ਯਿਸੂ ਨੇ ਲਾਜ਼ਰ ਨੂੰ ਆਖਿਆ, ਸਾਡਾ ਯਾਰ ਲਾਜ਼ਰ ਸੌਂ ਗਿਆ ਏ ਤੇ ਮੈਂ ਉਹਨੂੰ ਜਗਾਉਣ ਜਾਣਾ ਵਾਂ। ਯਿਸੂ ਨੇ ਲਾਜ਼ਰ ਨੂੰ ਇਸ ਫਹਿਮ ਨਾਲ ਬਹਾਲ ਕੀਤਾ ਭਈ ਲਾਜ਼ਰ ਕਦੀ ਮਰਿਆ ਨਹੀਂ, ਨਾ ਕਿ ਇਸ ਗੱਲ ਨੂੰ ਮੰਨਦਿਆਂ ਹੋਏ ਭਈ ਉਹਦਾ ਬਦਨ ਮਰ ਗਿਆ ਸੀ ਤੇ ਉਹ ਫੇਰ ਵੀ ਜਿਉਂਦਾ ਹੋ ਗਿਆ ਸੀ। ਜੇ ਯਿਸੂ ਇਹ ਮੰਨ ਲੈਂਦਾ ਭਈ ਲਾਜ਼ਰ ਆਪਣੇ ਬਦਨ ਵਿੱਚ ਜਿਉਂਦਾ ਸੀ ਜਾਂ ਮਰ ਗਿਆ, ਤੇ ਸਾਡਾ ਮਾਲਕ ਈਮਾਨ ਦੀ ਬਿਲਕੁਲ ਉਸ ਥਾਂ ਤੇ ਖਲੋਤਾ ਹੁੰਦਾ ਜਿੱਥੇ ਉਹ ਲੋਕ ਸੀ ਜਿਨ੍ਹਾਂ ਨੇ ਲਾਜ਼ਰ ਨੂੰ ਦਫਨਾਇਆ ਸੀ, ਤੇ ਉਹ ਉਹਨੂੰ ਆਜ਼ਾਦ ਨਾ ਕਰ ਸਕਦਾ। ਮੌਤ ਸੁਫਨੇ ਦਾ ਇੱਕ ਮਰਹਲਾ ਏ, ਕਿਉਂ ਜੇ ਵਜੂਦ ਮਾਦੀ ਹੋ ਸਕਦਾ ਏ। ਹਸਤੀ ਦੀ ਹਮਾਹੰਗੀ ਵਿੱਚ ਕੋਈ ਸ਼ੈ ਮੁਦਾਖਲਤ ਨਹੀਂ ਕਰ ਸਕਦੀ, ਤੇ ਨਾ ਹੀ ਸਾਇੰਸ ਵਿੱਚ ਇਨਸਾਨ ਦੀ ਵਜੂਦੀਅਤ ਨੂੰ ਮੁਕਾ ਸਕਦੀ ਏ। ਇਨਸਾਨ ਉਂਝ ਹੀ ਰਹਿੰਦਾ ਏ ਜਿਵੇਂ ਉਹ ਹੱਡੀ ਟੁੱਟਣ ਜਾਂ ਸਿਰ ਲੱਥਣ ਤੋਂ ਪਹਿਲਾਂ ਸੀ। ਜੇ ਇਨਸਾਨ ਨੇ ਕਦੀ ਮੌਤ ਉੱਤੇ ਫਤਹਮੰਦ ਨਹੀਂ ਹੋਣਾ, ਤੇ ਕਲਾਮ ਇਹ ਕਿਉਂ ਆਖਦਾ ਏ ਭਈ ਸਭ ਤੋਂ ਪਹਿਲਾ ਵੈਰੀ ਜਿਹੜਾ ਨੇਸਤ ਕੀਤਾ ਜਾਵੇਗਾ ਉਹ ਮੌਤ ਏ। ਇੱਥੇ ਤੇ ਆਖਰਤ ਵਿੱਚ ਮੌਤ ਦੇ ਸੁਫਨੇ ਦੀ ਕਿਆਦਤ ਸਿਆਣ ਕਰਦੀ ਏ। ਆਪਣੇ ਆਪ ਦੇ ਮਾਦੀ ਇਜ਼ਹਾਰ ਤੋਂ ਸੋਚ ਮੈਂ ਮੁਰਦਾ ਵਾਂ ਪੈਦਾ ਹੁੰਦੀ ਏ, ਤਾਂ ਜੋ ਸੱਚਾਈ ਦੇ ਇਸ ਛਣਕਣ ਵਾਲੇ ਲਫ਼ਜ਼ ਨੂੰ ਫੜ ਸਕੇ। ਕੋਈ ਮੌਤ, ਬੇਅਮਲੀ
ਬਿਮਾਰੀ ਵਾਲਾ ਅਮਲ ਰੱਦ ਅਮਲ ਤੇ ਨਾ ਹੀ ਸ਼ਦੀਦ ਰੱਦ ਅਮਲ ਹੈ। ਹਯਾਤੀ ਅਸਲੀ ਏ ਤੇ ਮੌਤ ਵਹਿਮ ਏ। ਯਸੂ ਦੀ ਰਾਹ ਵਿੱਚ ਰੂਹ ਦੀਆਂ ਅਸਲੀਅਤਾਂ ਦਾ ਇੱਕ ਇਜ਼ਹਾਰ ਮਾਦੀ ਸਿਆਣ ਦੇ ਹਨੇਰ ਅਦਰਾਕ ਵਿੱਚ ਹਮਾਂਗੀ ਤੇ ਲਾਫਾਨੀਅਤ ਨੂੰ ਹੱਲ ਕਰਦਾ ਏ। ਇਸ ਮੁਕਤਦਰ ਵੇਲੇ ਵਿੱਚ ਇਨਸਾਨ ਦੀ ਤਰਜੀਹ ਆਪਣੇ ਮਾਲਕ ਦੇ ਇਹਨਾਂ ਲਫ਼ਜ਼ਾਂ ਨੂੰ ਸਾਬਤ ਕਰਨਾ ਏ, ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤੇ ਉਹ ਹਮੇਸ਼ਾ ਤੀਕਰ ਕਦੀ ਮੌਤ ਨੂੰ ਨਾ ਵੇਖੇਗਾ। ਝੂਠੇ ਭਰੋਸਿਆਂ ਤੇ ਮਾਦੀ ਸਬੂਤਾਂ ਦੇ ਖਿਆਲਾਂ ਨੂੰ ਮੁਕਾਉਣ ਲਈ ਤਾਂ ਜੋ ਸ਼ਖਸੀ ਰੂਹਾਨੀ ਹਕੀਕਤਾਂ ਸਾਹਮਣੇ ਆਉਣ, ਇਹ ਇੱਕ ਬਹੁਤ ਵੱਡਾ ਹਾਸਲ ਕੁਨੰਦਾ ਏ, ਜਿਹਦੇ ਰਾਹੀਂ ਅਸੀਂ ਗਲਤ ਨੂੰ ਮੁਕਾ ਦੇਵਾਂਗੇ ਤੇ ਸੱਚਾਈ ਨੂੰ ਥਾਂ ਦੇਵਾਂਗੇ। ਇਸ ਤਰ੍ਹਾਂ ਅਸੀਂ ਸੱਚਾਈ ਦੀ ਉਸ ਹੈਕਲ ਜਾਂ ਬਦਨ ਨੂੰ ਬਣਾਉਂਦੇ ਹਾਂ ਜਿਹਦਾ ਮਿਸਤਰੀ ਜਾਂ ਬਣਾਉਣ ਵਾਲਾ ਰੱਬ ਏ। ਯਸੂ ਦੀ ਮੌਤ ਦੇ ਬਾਅਦੋਂ ਉਹਦੀ ਨਾ ਬਦਲਣ ਵਾਲੀ ਬਦਨੀ ਹਾਲਤ ਨੇ ਸਾਰੀ ਮਾਦੀ ਹਾਲਤਾਂ ਉੱਤੇ ਸਰਬੁਲੰਦੀ ਪਾਈ ਤੇ ਇਸ ਸਰਬੁਲੰਦੀ ਨੇ ਉਹਦੇ ਅਸਮਾਨ ਉੱਤੇ ਚੁੱਕੇ ਜਾਣ ਨੂੰ ਵਾਜ਼ਿਆ ਕੀਤਾ ਤੇ ਬਗੈਰ ਗਲਤੀ ਦੇ ਕਬਰ ਤੋਂ ਅੱਗੇ ਇੱਕ ਇਮਤਿਹਾਨੀ ਤੇ ਤਰੱਕੀ ਯਾਫਤਾ ਹਾਲਤ ਨੂੰ ਜ਼ਾਹਰ ਕੀਤਾ। ਇਹਨੇ ਉਹ ਸਾਬਤ ਕਰਨਾ ਸੀ ਭਈ ਮਸੀਹ ਉਹਨੇ ਇਹ ਸਾਬਤ ਕਰਨਾ ਸੀ ਭਈ ਮਸੀਹ ਮਾਦੀ ਹਾਲਤਾਂ ਦੇ ਹੇਠਾਂ ਨਹੀਂ ਏ, ਬਲਕਿ ਇਨਸਾਨੀ ਗਜ਼ਬ ਦੀ ਪਹੁੰਚ ਤੋਂ ਉੱਚਾ ਏ ਤੇ ਸੱਚਾਈ, ਹਯਾਤੀ ਤੇ ਪਿਆਰ ਦੇ ਰਾਹੀਂ ਪਾਪ, ਬਿਮਾਰੀ, ਮੌਤ ਤੇ ਕਬਰ ਉੱਤੇ ਫਤਹ ਪਾਉਣ ਦੇ ਕਾਬਲ ਏ। ਸਾਨੂੰ ਇਹ ਆਖਣ ਦਾ ਕੋਈ ਹੱਕ ਨਹੀਂ ਏ ਭਈ ਹਯਾਤੀ ਹੁਣ ਮਾਦੇ ਉੱਤੇ ਇਨਹਿਸਾਰ ਕਰਦੀ ਏ, ਪਰ ਮੌਤ ਦੇ ਬਾਅਦ ਇਹ ਇਹਦੇ ਉੱਤੇ ਇਨਹਿਸਾਰ ਨਹੀਂ ਕਰੇਗੀ। ਇੱਥੇ ਅਸੀਂ ਹਯਾਤੀ ਦੀ ਸਾਇੰਸ ਤੋਂ ਲਾ ਇਲਮੀ ਵਿੱਚ ਆਪਣੀ ਹਯਾਤੀ ਨਹੀਂ ਗੁਜ਼ਾਰ ਸਕਦੇ ਤੇ ਕਬਰ ਤੋਂ ਬਾਅਦ ਇਸ ਲਾ ਇਲਮੀ ਲਈ ਅਜਰ ਦੀ ਆਸ ਨਹੀਂ ਰੱਖਦੇ। ਲਾ ਇਲਮੀ ਦੇ ਅਜਰ ਦੇ ਤੌਰ ਤੇ ਮੌਤ ਸਾਨੂੰ ਹਮਾਹੰਗ ਤੇ ਲਾਫਾਨੀ ਨਹੀਂ ਬਣਾਏਗੀ। ਜੇ ਇੱਥੇ ਅਸੀਂ ਕ੍ਰਿਸਚਨ ਸਾਇੰਸ ਉੱਤੇ ਧਿਆਨ ਨਹੀਂ ਦਿੰਦੇ ਜਿਹੜੀ ਰੂਹਾਨੀ ਤੇ ਅਬਦੀ ਏ, ਤੇ ਅਸੀਂ ਇਹਦੇ ਬਾਅਦ ਰੂਹਾਨੀ ਹਯਾਤੀ ਲਈ ਵੀ ਤਿਆਰ ਨਹੀਂ ਹੋਵਾਂਗੇ। ਜੇ ਇਨਸਾਨੀ ਹਸਤੀ ਦਾ ਅਸੂਲ, ਕਾਨੂੰਨ ਤੇ ਇਜ਼ਹਾਰ ਘੱਟੋ ਘੱਟ ਵੀ ਇਸ ਤੋਂ ਪਹਿਲਾਂ ਸਮਝੇ ਨਹੀਂ ਜਾਂਦੇ, ਜਦ ਮੌਤ ਦੀ ਇਸਤਲਾਹ ਬਸ਼ਰ ਨੂੰ ਕਾਬੂ ਕਰ ਲੈਂਦੀ ਏ ਤੇ ਉਹ ਇਸ ਇੱਕ ਵਾਕਿਆ ਦੀ ਨਿਊ ਉੱਤੇ ਵਜੂਦੀਅਤ ਦੇ ਦਰਜੇ ਵਿੱਚ ਰੂਹਾਨੀ ਤੌਰ ਤੇ ਬਹੁਤੇ ਉੱਚੇ ਨਹੀਂ ਹੋਣਗੇ, ਬਲਕਿ ਉਹ ਇੰਜ ਹੀ ਮਾਦੀ ਰਹਿਣਗੇ ਜਿਵੇਂ ਉਹ ਇਸ ਤਬਦੀਲੀ ਤੋਂ ਪਹਿਲਾਂ ਸੀ, ਜਿਹੜੇ ਹੱਲੇ ਵੀ ਹਯਾਤੀ ਦੇ ਰੂਹਾਨੀ ਫਹਿਮ ਦੀ ਬਜਾਏ ਮਾਦੇ ਦੇ ਰਾਹੀਂ ਤੇ ਖੁਦਗਰਜ਼ ਤੇ ਕਮਤਰ ਮਕਸਦਾਂ ਦੇ ਰਾਹੀਂ ਖੁਸ਼ੀ ਲੱਭਣਗੇ। ਜੇ ਤਬਦੀਲੀ ਜਿਹਨੂੰ ਮੌਤ ਆਖਿਆ ਜਾਂਦਾ ਏ ਪਾਪ, ਬਿਮਾਰੀ ਤੇ ਮੌਤ ਦੇ ਯਕੀਨ ਨੂੰ ਤਬਾਹ ਕਰ ਦਿੰਦੀ ਏ ਤੇ ਇਸ ਹਾਰ ਦੇ ਵੇਲੇ ਖੁਸ਼ੀ ਜਿੱਤ ਜਾਂਦੀ ਏ ਤੇ ਹਮੇਸ਼ਾ ਲਈ ਪੱਕੀ ਹੋ ਜਾਂਦੀ ਏ, ਪਰ ਇੰਜ ਹੁੰਦਾ ਨਹੀਂ ਏ। ਕਾਮਲੀਅਤ ਬਸ ਕਾਮਲੀਅਤ ਨਾਲ ਹੀ ਹਾਸਲ ਹੁੰਦੀ ਏ। ਉਹ ਜਿਹੜੇ ਨਾਰਾਜ਼ ਨੇ ਉਸ ਵੇਲੇ ਤੀਕਰ ਨਾਰਾਜ਼ ਹੀ ਰਹਿਣਗੇ ਜਦੋਂ ਤੀਕਰ ਇਲਾਹੀ ਸਾਇੰਸ ਵਿੱਚ ਮਸੀਹ ਯਾਨੀ ਸੱਚਾਈ ਸਾਰੇ ਪਾਪ ਤੇ ਜਹਾਲਤ ਨੂੰ ਮੁਕਾ ਨਹੀਂ ਦਿੰਦਾ। ਪਾਪ ਤੇ ਗਲਤੀ ਜਿਹੜੇ ਸਾਨੂੰ ਮੌਤ ਦੇ ਸਰਾਣੇ ਖੜਾ ਕਰ ਦਿੰਦੇ ਨੇ ਉਸ ਵੇਲੇ ਰੁਕਦੇ ਨਹੀਂ, ਬਲਕਿ ਇਹਨਾਂ ਗਲਤੀਆਂ ਦੀ ਮੌਤ ਤੀਕਰ ਮੁਸਤਕਿਲ ਰਹਿੰਦੇ ਨੇ। ਆਲਮਗੀਰ ਮੁਕਤੀ ਤਰੱਕੀ ਤੇ ਇਮਤਿਹਾਨ ਉੱਤੇ ਮਰਕੂਜ਼ ਏ ਤੇ ਇਹਨਾਂ ਦੇ ਬਗੈਰ ਹਾਸਲ ਕਰਨੀ ਨਾਮੁਮਕਿਨ ਏ। ਤਰੱਕੀ ਤਜਰਬੇ ਨਾਲ ਪੈਦਾ ਹੁੰਦੀ ਏ। ਇਹ ਫਾਨੀ ਇਨਸਾਨ ਦੀ ਮਜ਼ਬੂਤੀ ਏ ਜਿਹਦੇ ਰਾਹੀਂ ਲਾਫਾਨੀ ਦੀ ਖਾਤਰ ਫਾਨੀ ਬੰਦੇ ਨੂੰ ਛੱਡ ਦਿੱਤਾ ਜਾਂਦਾ ਏ, ਭਾਵੇਂ ਇੱਥੇ ਜਾਂ ਇਹਦੇ ਬਾਅਦ ਤਕਲੀਫਾਂ ਜਾਂ ਸਾਇੰਸ ਨੂੰ ਹਯਾਤੀ ਤੇ ਸਿਆਣ ਦੇ ਬਾਰੇ ਸਾਰੇ ਭਰਮਾਂ ਨੂੰ ਮੁਕਾ ਦੇਣਾ ਚਾਹੀਦਾ ਏ ਤੇ ਮਾਦੀ ਸਿਆਣ ਤੇ ਖੁਦੀ ਨੂੰ ਨਵੇਂ ਸਿਰੇ ਤੋਂ ਪੈਦਾ ਕਰਨਾ ਚਾਹੀਦਾ ਏ। ਪੁਰਾਣੀ ਇਨਸਾਨੀਅਤ ਨੂੰ ਉਹਦੇ ਕੰਮਾਂ ਦੇ ਨਾਲ ਮਨਸੂਖ ਕਰ ਦੇਣਾ ਚਾਹੀਦਾ ਏ। ਕੋਈ ਵੀ ਨਫਸ ਪਰਸਤੀ ਜਾਂ ਪਾਪ ਆਲੂਦ ਸ਼ੈ ਫਾਨੀ ਨਹੀਂ ਏ। ਇਹ ਮਾਦੇ ਦੀ ਮੌਤ ਨਹੀਂ, ਬਲਕਿ ਝੂਠੇ ਮਾਦੀ ਫਹਿਮ ਤੇ ਪਾਪ ਦੀ ਮੌਤ ਹੀ ਏ ਜਿਹਨੂੰ ਇਨਸਾਨ ਤੇ ਹਯਾਤੀ ਹਮਾਂਗ ਅਸਲੀ ਤੇ ਅਬਦੀ ਜ਼ਾਹਰ ਕਰਦੇ ਨੇ। ਜਦ ਹਸਤੀ ਨੂੰ ਸਮਝ ਲਿਆ ਜਾਂਦਾ ਏ ਤੇ ਹਯਾਤੀ ਨੂੰ ਨਾ ਮਾਦੀ ਨਾ ਮਹਿਦੂਦ ਮੰਨਿਆ ਜਾਂਦਾ ਏ, ਬਲਕਿ ਇਹਨੂੰ ਰੱਬ ਯਾਨੀ ਆਲਮਗੀਰ ਚੰਗਿਆਈ ਵਾਂਗਰ ਲਾਮਹਿਦੂਦ ਸਮਝਿਆ ਜਾਂਦਾ ਏ ਤੇ ਇਹ ਈਮਾਨ ਤਬਾਹ ਹੋ ਜਾਵੇਗਾ ਭਈ ਹਯਾਤੀ ਜਾਂ ਸਿਆਣ ਕਦੀ ਮਹਿਦੂਦ ਸ਼ਕਲ ਵਿੱਚ ਜਾਂ ਚੰਗਿਆਈ ਬਦੀ ਦੀ ਸ਼ਕਲ ਵਿੱਚ ਸੀ। ਫਿਰ ਇਹ ਸਮਝ ਲਿਆ ਜਾਵੇਗਾ ਭਈ ਰੂਹ ਕਦੀ ਮਾਦੇ ਵਿੱਚ ਦਾਖਲ ਨਹੀਂ ਹੋਈ ਤੇ ਇਸੇ ਲਈ ਕਦੀ ਮਾਦੇ ਨਾਲ ਪ੍ਰਵਾਨ ਨਹੀਂ ਚੜ੍ਹਦੀ। ਜਦ ਰੂਹਾਨੀ ਹਸਤੀ ਵਿੱਚ ਤੇ ਰੱਬ ਦੇ ਇਦਰਾਕ ਵਿੱਚ ਤਰੱਕੀ ਕੀਤੀ ਜਾਂਦੀ ਏ ਤੇ ਇਨਸਾਨ ਹੋਰ ਮਾਦੇ ਦੇ ਨਾਲ ਸ਼ਰਾਕਤ ਨਹੀਂ ਕਰ ਸਕਦਾ ਤੇ ਨਾ ਹੀ ਉਹ ਇਹਦੇ ਵਿੱਚ ਪਰਤ ਕੇ ਜਾ ਸਕਦਾ ਏ। ਬਿਲਕੁਲ ਉਂਝ ਹੀ ਜਿਵੇਂ ਇੱਕ ਰੁੱਖ ਪਰਤ ਕੇ ਬੀਜ ਵਿੱਚ ਨਹੀਂ ਜਾ ਸਕਦਾ, ਨਾ ਹੀ ਇਨਸਾਨ ਬਦਨੀ ਵਿਖਾਲੀ ਦੇਵੇਗਾ, ਬਲਕਿ ਉਹ ਇੱਕ ਇਨਫਰਾਦੀ ਸ਼ਾਊਰ ਹੋਵੇਗਾ ਜਿਹੜਾ ਖਿਆਲ ਦੇ ਤੌਰ ਤੇ ਨਾ ਕਿ ਮਾਦੇ ਦੇ ਤੌਰ ਤੇ ਇਲਾਹੀ ਰੂਹ ਵਾਲੀ ਖਸਲਤ ਰੱਖਦਾ ਏ। ਵਜੂਦੀਅਤ ਦੀ ਇਹ ਹਾਲਤ ਸਾਇੰਸੀ ਏ ਤੇ ਹਰ ਵੇਲੇ ਬਰਕਰਾਰ ਰਹਿੰਦੀ ਏ,
ਯਾਨੀ ਅਜਿਹੀ ਕਾਮਲੀਅਤ ਜਿਹੜੀ ਬਸ ਉਹਨਾਂ ਲੋਕਾਂ ਦੀ ਸਮਝ ਵਿੱਚ ਆਉਂਦੀ ਏ ਜਿਨ੍ਹਾਂ ਨੂੰ ਇਲਾਹੀ ਸਾਇੰਸ ਵਿੱਚ ਮਸੀਹ ਦੀ ਸਾਰੀ ਸਮਝ ਏ। ਮੌਤ ਵਜੂਦੀਅਤ ਦੀ ਇਸ ਹਾਲਤ ਨੂੰ ਕਦੀ ਤੇਜ਼ ਨਹੀਂ ਕਰ ਸਕਦੀ, ਕਿਉਂ ਜੇ ਲਾਫਾਨੀਅਤ ਦੇ ਜ਼ਾਹਰ ਹੋਣ ਤੋਂ ਪਹਿਲਾਂ ਮੌਤ ਤੋਂ ਜਿੱਤਣਾ ਚਾਹੀਦਾ ਏ, ਨਾ ਕਿ ਉਹਦੇ ਹਵਾਲੇ ਹੋ ਜਾਣਾ ਚਾਹੀਦਾ ਏ। ਨਫਸੀ ਦੌਰ ਵਿੱਚ ਪੂਰੀ ਕ੍ਰਿਸਚਨ ਸਾਇੰਸ ਨੂੰ ਉਸ ਤਬਦੀਲੀ ਤੋਂ ਪਹਿਲਾਂ ਹਾਸਲ ਨਹੀਂ ਕੀਤਾ ਜਾ ਸਕਦਾ ਜਿਹਨੂੰ ਮੌਤ ਦਾ ਨਾਂ ਦਿੱਤਾ ਗਿਆ ਏ, ਕਿਉਂ ਜੇ ਜਿਹਨੂੰ ਅਸੀਂ ਸਮਝ ਨਹੀਂ ਸਕਦੇ ਉਹਨੂੰ ਜ਼ਾਹਰ ਕਰਨ ਦੀ ਤਾਕਤ ਸਾਡੇ ਵਿੱਚ ਨਹੀਂ ਏ। ਪਰ ਇਨਸਾਨੀ ਖੁਦੀ ਨੂੰ ਅੰਜੀਲੀ ਤਬਲੀਗ ਮਿਲਣੀ ਚਾਹੀਦੀ ਏ। ਅੱਜ ਰੱਬ ਸਾਡੇ ਤੋਂ ਇਸ ਕੰਮ ਨੂੰ ਮੰਨਣ ਤੇ ਜਲਦੀ ਨਾਲ ਅਮਲੀ ਤੌਰ ਤੇ ਮਾਦੀ ਨੂੰ ਤਰਕ ਕਰਨ ਤੇ ਰੂਹਾਨੀ ਉੱਤੇ ਅਮਲ ਕਰਨ ਦਾ ਮੁਤਾਲਬਾ ਕਰਦਾ ਏ, ਜਿਹਦੇ ਤੋਂ ਬੈਰੂਨੀ ਤੇ ਅਸਲੀ ਦਾ ਅੰਦਾਜ਼ਾ ਹੁੰਦਾ ਏ। ਇਸ ਲਈ ਤਰੱਕੀ ਸਾਰੀ ਗਲਤੀ ਨੂੰ ਤਬਾਹ ਕਰੇਗੀ ਤੇ ਲਾਫਾਨੀਅਤ ਨੂੰ ਲੋਹ ਵਿੱਚ ਲਿਆਵੇਗੀ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।